ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਜੋ ਕਿ ਇਸ ਟਾਈਮ ਨਾਰਥ ਅਮਰੀਕਾ ਦੇ ਦੌਰੇ ਦੇ ਉੱਤੇ ਵੀ ਨੇ। ਬੜੇ ਦਿਨਾਂ ਤੋਂ ਜਿਹੜੇ ਉਹ ਇਸ ਆਪਣੇ ਰੁਝੇਵਿਆਂ ਦੇ ਕਰਕੇ ਆਪਣੇ ਨਾਲ ਜੁੜ ਨਹੀਂ ਸੀ ਸਕੇ। ਅੱਜ ਚਿਰਾਂ ਬਾਅਦ ਜਿਹੜੇ ਆਪਣੇ ਨਾਲ ਜੁੜੇ ਨੇ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਉੱਤੇ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਜੀ। ਤੁਸੀਂ ਦੱਸ ਹੀ ਦਿੱਤਾ ਜੀ ਕਿਹੜੇ ਕਾਰਨਾਂ ਕਰਕੇ ਨਹੀਂ ਜੁੜ ਸਕਿਆ ਜੀ ਕੁਛ ਦਿਨ ਜੀ। ਅਤੇ ਨਾਲ ਹੀ ਜਿਹੜਾ ਦੱਸ ਜਾਈਏ ਵੀ ਬਹੁਤ ਹੀ ਜਲਦ ਬਲਤੇਜ ਪੰਨੂ ਹੁਣੀ ਆਪਣੇ ਨਾਲ ਅਮਰੀਕਾ ਦੇ ਵਿੱਚ ਉਹ ਆ ਰਹੇ ਨੇ। ਸੋ ਇਸੇ ਮਹੀਨੇ ਦੇ ਵਿੱਚ 12, 13, 14 ਤਰੀਕ ਨੂੰ ਇਹਨਾਂ ਨੇ ਆਪਣੇ ਕੋਲ ਇੱਥੇ ਪੰਜਾਬੀ ਰੇਡੀਓ USA ਦੇ ਉੱਤੇ ਇੱਥੇ ਆਉਣਾ ਆ। ਤੁਹਾਡੇ ਵੱਖ-ਵੱਖ ਜਿਹੜੇ ਇਹਨਾਂ ਦੇ ਸਮਾਗਮ ਰੱਖੇ ਗਏ ਆ, ਤੁਸੀਂ ਮੀਟ ਐਂਡ ਗਰੀਟ ਇਹਨਾਂ ਦੇ ਨਾਲ ਰੂਬਰੂ ਹੋ ਸਕਦੇ ਹੋ। ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਉਦੋਂ ਵੀ ਜਿਹੜੇ ਮੈਂ ਚੱਲਦੇ ਪ੍ਰੋਗਰਾਮ ਦੇ ਵਿੱਚ ਫਿਰ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਰੇ ਸਰੋਤਿਆਂ ਨੂੰ ਜਿਹੜਾ ਹੋਰ ਤਫਤੀਸ਼ ਦੇ ਨਾਲ ਜਿਹੜਾ ਦੱਸਦਾ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ ਕਲੋਵਿਸ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਅੱਜ ਦੇ ਪ੍ਰੋਗਰਾਮ ਦੀ ਹੁਣ ਸ਼ੁਰੂਆਤ ਕਰਦੇ। ਖਬਰਾਂ ਦੇ ਉੱਤੇ ਬਲਤੇਜ ਪੰਨੂ ਜੀ ਨਜ਼ਰ ਮਾਰਦੇ ਹਾਂ। ਪਿਛਲੇ ਕੁਛ ਹਫ਼ਤੇ ਪਹਿਲਾਂ ਜਿਹੜਾ ਦਿੱਲੀ ਦੇ ਵਿੱਚ ਇੱਕ ਜਿਹੜੇ ਸਿੱਖ ਨੂੰ ਜਿਹੜਾ ਕੁੱਟਮਾਰ ਹੋਈ ਸੀ, ਉਦੋਂ ਕਾਫੀ ਉਸ ਤੋਂ ਬਾਅਦ ਦੇ ਵਿੱਚ ਵਾਦ ਵਿਵਾਦ ਉਸ ਦਾ ਹੋਇਆ। ਅਤੇ ਹੁਣ ਕਹਿੰਦੇ ਅਦਾਲਤ ਦੇ ਵਿੱਚ ਪੁਲਿਸ ਨੇ ਵੀ ਉਸ ਸਿੱਖ ਨੂੰ ਗਲਤ ਹੀ ਕਰਾਰ ਦਿੱਤਾ। ਬਿਲਕੁਲ ਜੀ, ਐਕਚੁਅਲੀ ਬੜਾ ਚਰਚਾ ਦਾ ਵਿਸ਼ਾ ਬਣਿਆ ਸੀ ਕਿਉਂਕਿ ਇਹਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਗਈ ਸੀਗੀ ਔਰ ਇਹਦੀ ਚੁਫੇਰਿਓਂ ਨਿੰਦਾ ਕੀਤੀ ਗਈ ਸੀਗੀ ਕਿਉਂਕਿ ਜਿਹੜੀ ਪੁਲਿਸ ਦਾ ਇੱਕ ਖੌਫਨਾਕ ਚਿਹਰਾ ਜਿਹੜਾ ਸੀ ਉਹ ਸਾਹਮਣੇ ਆਇਆ ਸੀਗਾ ਕਿ ਪੁਲਿਸ ਜਿਹੜੀ ਆ ਉਹ ਕਿਵੇਂ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਡੀਲ ਕਰਦੀ ਹੈ। ਜੇ ਕਿਸੇ ਨੇ ਜਿਹੜਾ ਜੀ ਪੁਲਿਸ ਦੇ ਉੱਤੇ ਕੋਈ ਕੀਤਾ ਵੀ ਜਾਂ ਉਹਨੇ ਹਥਿਆਰ ਵੀ ਜਿਹੜਾ ਕੱਢਣ ਦੀ ਗੱਲ ਕੀਤੀ ਗਈ ਕਿਰਪਾਨ ਦੀ, ਤਾਂ ਪੁਲਿਸ ਨੇ ਅੱਗੋਂ ਜਿਹੜਾ ਸੀਗਾ ਜੀ ਉਹ ਕਿਵੇਂ ਉਹਨੂੰ ਕਾਬੂ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ। ਇਹਨੂੰ ਲੈ ਕੇ ਹਿਊਮਨ ਰਾਈਟਸ ਜਥੇਬੰਦੀਆਂ ਵੀ ਜਿਹੜੀਆਂ ਜੀ ਉਹ ਸਰਗਰਮ ਹੋਈਆਂ। ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਸੀ ਉਹ ਇਹਦਾ ਵੱਡਾ ਚਰਚਾ ਛਿੜਿਆ। ਇਹਦੇ ਉੱਤੇ ਸਿਆਸਤ ਵੀ ਜਿਹੜੀ ਸੀ ਉਹ ਹੋਈ। ਮੁਖਰਜੀ ਨਗਰ ਇਲਾਕੇ ਦੇ ਵਿੱਚ ਔਰ ਉਹਦਾ ਨਾਬਾਲਗ ਮੁੰਡਾ ਜਿਹੜਾ ਸੀ ਉਹਦੀ ਵੀ ਕੁੱਟਮਾਰ ਕੀਤੀ ਗਈ। ਹੁਣ ਇਸ ਕੀਤੀ ਗਈ ਕੁੱਟਮਾਰ ਨੂੰ ਦਿੱਲੀ ਦੀ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਗਲਤ ਦੱਸਿਆ ਕਿਉਂਕਿ ਪੁਲਿਸ ਫਸੀ ਹੋਈ ਹੈ ਇਸ ਮਾਮਲੇ ਦੇ ਉੱਤੇ। 16 ਜੂਨ ਨੂੰ ਸੜਕ ਦੇ ਵਿਚਕਾਰ ਆਟੋ ਚਾਲਕ ਜਿਹੜਾ ਸਰਬਜੀਤ ਸਿੰਘ ਤੇ ਉਹਦੇ ਨਾਬਾਲਗ ਮੁੰਡਾ ਦੀ ਜਿਹੜੀ ਕੀਤੀ ਗਈ ਕੁੱਟਮਾਰ ਸੀਗੀ, ਉਹਦਾ ਦੋਸ਼ ਪੁਲਿਸ ਮੁਲਾਜ਼ਮਾਂ ਦੇ ਉੱਤੇ ਆ। ਚੀਫ ਜਸਟਿਸ ਜਿਹੜੇ DN ਪਟੇਲ ਤੇ ਜਸਟਿਸ C ਹਰੀ ਦੀ ਬੈਂਚ ਦੇ ਸਾਹਮਣੇ ਜੁਆਇੰਟ ਪੁਲਿਸ ਕਮਿਸ਼ਨਰ ਮਨੀਸ਼ ਅਗਰਵਾਲ ਦੇ ਵੱਲੋਂ ਦਾਖਲ ਕੀਤੇ ਗਏ ਹਲਫਨਾਮੇ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਪੁਲਿਸ ਨੂੰ ਸੰਜਮ ਰੱਖਣ ਦੇ ਨਾਲ ਪੇਸ਼ੇਵਰ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਦੀ ਉਹ ਕਰਨੀ ਚਾਹੀਦੀ ਸੀ। ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਅਦਾਲਤ ਨੂੰ ਦਿੱਤਾ, ਉਹਦੇ ਵਿੱਚ ਇਹ ਗੱਲ ਮੰਨੀ ਕਿ ਪੁਲਿਸ ਕਰਮਚਾਰੀਆਂ ਦਾ ਰਵੱਈਆ ਗੈਰ ਪੇਸ਼ੇਵਰ ਸੀਗਾ ਔਰ ਇਹਦੇ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨਾਂ ਦੇ ਜਵਾਬ ਦੇ ਵਿੱਚ ਦਿੱਲੀ ਦੀ ਪੁਲਿਸ ਦਾ ਇਹ ਹਲਫੀਆ ਬਿਆਨ ਬਹੁਤ ਮਾਇਨੇ ਜਿਹੜੇ ਦੀ ਉਹ ਰੱਖਦਾ। ਹਲਫੀਆ ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਜੀ ਕਿ ਹਾਲਾਤ ਜਿਹੜਾ ਸੀਗਾ ਉਹਨੂੰ ਕਾਬੂ ਕਰਨ ਦੇ ਵਾਸਤੇ ਜ਼ਿਆਦਾ ਪੁਲਿਸ ਬਲ ਜਿਹੜਾ ਜੀ ਉਹ ਵਰਤਣ ਦੀ ਕੋਈ ਲੋੜ ਨਹੀਂ ਸੀ। ਦਿੱਲੀ ਪੁਲਿਸ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਸਹੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਐਡਵੋਕੇਟ ਸੀਮਾ ਸਿੰਘਲ ਤੇ ਸੋਸ਼ਲ ਵਰਕਰ ਮਨਜੀਤ ਚੁੱਗ ਦੇ ਵੱਲੋਂ ਜਿਹੜੀਆਂ ਦਾਇਰ ਪਟੀਸ਼ਨਾਂ ਸੀਗੀਆਂ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ CBI ਜਾਂ ਕਿਸੇ ਹੋਰ ਜਿਹੜੀ ਏਜੰਸੀ ਆ ਉਹਦੇ ਤੋਂ ਇਸ ਕੇਸ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਪੁਲਿਸ ਨੇ ਪਹਿਲਾਂ ਹੀ ਧੱਕਾ ਕੀਤਾ ਤੇ ਅੱਗੋਂ ਜਿਹੜੀ ਜਾਂਚ ਕਰੂਗੀ ਉਹਦੇ ਤੋਂ ਚੰਗੇ ਨਤੀਜੇ ਆਉਣ ਦੇ ਜਿਹੜੇ ਜੀ ਉਹ ਆਸਾਰ ਨਹੀਂ ਗੇ। ਦਿੱਲੀ ਦੀ ਪੁਲਿਸ ਨੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਇਹਦੇ ਵਿੱਚ 10 ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕੀਤੀ ਹੈ
ਔਰ ਬੈਂਚ ਨੂੰ ਇਹ ਵੀ ਕਿਹਾ ਗਿਆ ਕਿ ਮਾਮਲੇ ਦੇ ਵਿੱਚ ਸ਼ਾਮਿਲ 3 ਪੁਲਿਸ ਮੁਲਾਜ਼ਮ ASI ਦਵਿੰਦਰ, ਸੰਜੇ ਮਲਕ ਤੇ ਸਿਪਾਹੀ ਪੁਸ਼ਪਿੰਦਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਗਿਆ ਔਰ 3 ਮੁਅੱਤਲ ਪੁਲਿਸ ਮੁਲਾਜ਼ਮਾਂ ਸਣੇ 10 ਪੁਲਿਸ ਕਰਮਚਾਰੀਆਂ ਦਾ ਤਬਾਦਲਾ ਜਿਹੜਾ ਉਹ ਕੀਤਾ ਗਿਆ। ਅਸਲ 'ਚ ਇਹ ਹੈ ਕਿ ਅਦਾਲਤ ਦੇ ਡੰਡੇ ਤੋਂ ਡਰਦਿਆਂ ਜਿਹੜਾ ਜੀ ਅਜਿਹਾ ਦਿੱਲੀ ਦੀ ਪੁਲਿਸ ਨੇ ਜਿਹੜਾ ਜੀ ਉਹ ਦਾਅਵਾ ਇੱਥੇ ਕੀਤਾ ਅਦਾਲਤ ਦੇ ਵਿੱਚ ਜਾ ਕੇ। ਕਿੰਨੀ ਕੁ ਦੇਰ ਇਸ ਉੱਤੇ ਜਿਹੜਾ ਜੀ ਦਾਅਵੇ ਦੇ ਉੱਤੇ ਅਮਲ ਕਰਦੀ ਆ ਪੁਲਿਸ, ਇਹ ਬਹੁਤਾ ਕੁਝ ਜਿਹੜਾ ਜੀ ਉਹ ਪਤਾ ਹੀ ਆ ਕਿ ਕਿਹੜੇ ਤਰੀਕੇ ਦੇ ਨਾਲ ਇਹ ਫੇਰ ਸਾਰਾ ਕੁਝ ਜਿਹੜਾ ਜੀ ਉਹ ਭੁੱਲ ਭੁਲਾ ਜਾਂਦੇ ਆ ਥੋੜੇ ਜਿਹੇ ਸਮੇਂ ਤੋਂ ਬਾਅਦ। ਜੀ ਜੀ ਬਿਲਕੁਲ, ਇਸ ਦੇ ਵਿੱਚ ਤਾਂ ਕੋਈ ਦੁਰਾਵਾ ਨਹੀਂ ਆ। ਅਗਲੀ ਪੰਨੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸਰਕਾਰ ਬੂਟੇ ਲਾਉਣ ਦੇ ਲਈ ਇਸ਼ਤਿਹਾਰ ਦੇ ਰਹੀ ਹੈ ਤੇ ਉੱਧਰ ਮੋਗੇ ਦੇ ਵਿੱਚ ਕੁਝ ਨੌਜਵਾਨ ਮੁੰਡੇ ਜਿਹੜੇ ਆ ਉਹ ਖੁਦ ਇਹਨਾਂ ਚੀਜ਼ਾਂ ਦੇ ਲਈ ਸਾਂਭ ਕਰ ਰਹੇ ਆ, ਬੂੰਦ ਬੂੰਦ ਪਾਣੀ ਦੇ ਬਚਾਅ ਦੇ ਲਈ ਉਹ ਸਾਰਾ ਕੁਝ ਆਪ ਹਮਲੇ ਮਾਰ ਰਹੇ ਆ। ਅੱਜ ਨਾ ਜੀ ਜਿਹੜਾ ਮੁੱਖ ਮੰਤਰੀ ਹੋਰਾਂ ਦਾ ਇੱਕ ਜਾਰੀ ਕੀਤਾ ਗਿਆ ਪੋਸਟਰ, ਉਹ ਇਹ ਕਹਿੰਦਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਇਹ ਜਿਹੜਾ ਸਰਕਾਰ ਦੀ ਇੱਕ ਮੁਹਿੰਮ। ਕਹਿੰਦੇ ਕਿ ਹਰ ਪਿੰਡ ਦੇ ਵਿੱਚ 550 ਬੂਟੇ ਲਾਏ ਜਾਣਗੇ ਤੇ 30 ਸਤੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਜਿਹੜਾ ਜੀ ਉਹ ਮਿਥਿਆ ਗਿਆ ਜੀ। ਇਹਦੇ ਵਿੱਚ ਇੱਕ ਅਹਿਮ ਗੱਲ ਹੋਰ ਹੈ, ਉਹ ਇਹ ਹੈ ਕਿ 200 ਬੂਟਿਆਂ ਦੇ ਵਾਸਤੇ ਕਿਹਾ ਗਿਆ ਇਸ ਇਸ਼ਤਿਹਾਰ ਦੇ ਵਿੱਚ ਕਿ 2 ਘਰ ਹੋਣਗੇ ਔਰ ਵਣ ਮਿੱਤਰ ਜਿਹੜੇ ਜੀ 2 ਘਰ ਹੋਣਗੇ, ਮਤਲਬ ਕਿ 100 ਬੂਟਾ ਇੱਕ ਘਰ ਪਾਲੂਗਾ ਤੇ ਦੋਵਾਂ ਘਰਾਂ ਨੂੰ ਪਰ ਮਹੀਨੇ ਦੇ 1920 ਰੁਪਈਏ ਜਿਹੜੇ ਆ ਜੀ ਉਹ ਦਿੱਤੇ ਜਾਣਗੇ। ਹੁਣ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹੀ ਉੱਠਣਾ ਆ ਕਿ ਇਹਨਾਂ ਦੇ ਉੱਤੇ ਜਿੰਦਾ ਕੁੰਡਾ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਰਹੂਗਾ ਜੀ, ਕਿ ਕਿਵੇਂ ਸਰਕਾਰ ਜਿਹੜੀ ਆ ਉਹ ਇਹਨੂੰ ਹੈਂਡਲ ਕਰੂਗੀ। ਕਿਉਂਕਿ ਸਰਕਾਰ ਨੇ ਕਾਗਜ਼ਾਂ ਦੇ ਵਿੱਚ ਬੂਟੇ ਤਾਂ ਕਈ ਵਾਰੀ ਲਾਏ ਆ, ਬਲਕਿ ਸਰਕਾਰ ਨਹੀਂ ਕਿਉਂ ਇੱਕ ਅਖਬਾਰ ਨੇ ਤਾਂ ਇੰਨੇ ਬੂਟੇ ਜਿਹੜੇ ਵੀ ਕਾਗਜ਼ਾਂ ਦੇ ਵਿੱਚ ਲਾਤੇ ਸੀਗੇ, ਇਉਂ ਲੱਗਦਾ ਸੀ ਪੰਜਾਬ ਦੇ ਵਿੱਚ ਲੰਘਣ ਦੇ ਵਾਸਤੇ ਕੋਈ ਜਗ੍ਹਾ ਰਹਿ ਜੂਗੀ, ਕਿਉਂਕਿ ਕਰੋੜਾਂ ਰੁਪਈਆ ਉਹਨੇ ਇਸ ਹਰਿਆਵਲ ਦੇ ਨਾਂ ਦੇ ਉੱਤੇ ਜਿਹੜਾ ਜੀ ਉਦੋਂ ਇਕੱਠਾ ਕਰ ਲਿਆ ਸੀ। ਖੈਰ ਇਹ ਸਰਕਾਰੀ ਮਾਮਲਾ, ਇਹਦੇ ਨਾਲ ਜਿਹੜੀ ਹੈ ਨਾ ਜੀ ਉਹ ਕਰਪਸ਼ਨ ਹੋਣ ਦੇ ਚਾਂਸਸ ਜਿਹੜਾ ਜੀ ਉਹ ਵਧਣਗੇ। ਹੋਣਾ ਤਾਂ ਇਹ ਚਾਹੀਦਾ ਕਿ ਜੇ ਬਿਜਲੀ ਫ੍ਰੀ ਆ ਤੇ ਉਹਨਾਂ ਦੇ ਉੱਤੇ ਕੰਡੀਸ਼ਨ ਲਾਈ ਜਾਵੇ, ਜੇ ਕਿਸੇ ਦਾ ਕਰਜ਼ਾ ਮਾਫ ਹੋ ਰਿਹਾ ਉਹਨਾਂ ਦੇ ਉੱਤੇ ਕੰਡੀਸ਼ਨ ਜਿਹੜੀ ਆ ਜੀ ਉਹ ਲਾਈ ਜਾਵੇ ਬੂਟਿਆਂ ਦੀ, ਜਿਨ੍ਹਾਂ ਨੂੰ ਕੁਝ ਯੂਨਿਟ ਜਿਹੜੇ ਆ ਜੀ ਉਹ ਫ੍ਰੀ ਮਿਲਦੇ ਆ ਉਹਨਾਂ ਨੂੰ ਕੰਡੀਸ਼ਨ ਲਾਈ ਜਾਵੇ। ਆਟਾ ਦਾਲ ਸਕੀਮ ਵਾਲਿਆਂ ਦੇ ਉੱਤੇ ਜਿਹੜੀ ਜੀ ਉਹ ਕੰਡੀਸ਼ਨ ਹੋਵੇ ਕਿ ਆਟਾ ਦਾਲ ਤਾਂ ਮਿਲੂਗੀ ਪਹਿਲਾਂ ਜਿਹੜੇ ਬੂਟੇ ਲਾਓਗੇ ਤੇ ਉਹਨਾਂ ਨੂੰ ਪਾਲੋਗੇ। ਜੇ ਸਰਕਾਰ ਉਹਨਾਂ ਨੂੰ ਕੁਝ ਦਿੰਦੀ ਆ ਤੇ ਕੁਝ ਇਜ਼ਾਨੇ ਦੇ ਵਿੱਚ ਉਹ ਪੰਜਾਬ ਨੂੰ ਕੁਝ ਜਿਹੜਾ ਜੀ ਉਹ ਦੇ ਸਕਦੇ ਆ, ਪਰ ਏਦਾਂ ਦੀ ਕੋਈ ਜਿਹੜੀ ਜੀ ਪਾਲਿਸੀ ਨਾ ਬਣਾ ਕੇ ਇਸ਼ਤਿਹਾਰ ਜਿਹੜਾ ਜੀ ਨਵਾਂ ਜਾਰੀ ਕਰ ਦਿੱਤਾ ਗਿਆ। ਬੂਟੇ ਲੱਗ ਜਾਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਬੂਟੇ ਪਲਣੇ ਜਿਹੜੇ ਜੀ ਉਹ ਵੱਡੇ ਜਿਹੜਾ ਜੀ ਉਹ ਸਵਾਲ ਹੈ, ਪਲਣਗੇ ਜਾਂ ਨਹੀਂ। ਪਿਛਲਾ ਤਜਰਬਾ ਤਾਂ ਕੋਈ ਬਹੁਤਾ ਚੰਗਾ ਨਹੀਂ ਹੈਗਾ, ਪਰ ਇੱਕ ਰਣਸੀ ਕਲਾਂ ਪਿੰਡ ਆ ਮੋਗੇ ਦੇ ਨੇੜੇ, ਉੱਥੋਂ ਦੇ ਨੌਜਵਾਨ ਨੇ ਜੀ ਜਿਹੜੇ ਆਪ ਰਲ ਕੇ ਪਿੰਡ ਨੂੰ ਜਿੱਥੇ ਹਰਿਆ ਭਰਿਆ ਬਣਾਉਣ ਦੀ ਜਿਹੜੀ ਜੀ ਕੋਸ਼ਿਸ਼ ਕਰ ਰਹੇ ਆ, ਉੱਥੇ ਪਿੰਡ ਦਾ ਪਾਣੀ ਸੰਭਾਲਣ ਦੇ ਉਹ ਯਤਨਾਂ ਦੇ ਵਿੱਚ ਹੈ। ਇੱਕ ਜਿਹੜਾ ਜੀ ਮੁੰਡਾ ਮਿੰਟੂ ਸਰਪੰਚ ਪ੍ਰੀਤਿੰਦਰਪਾਲ ਸਿੰਘ ਹੈ ਉਹਦਾ ਨਾਮ, ਉਹ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਜੀ ਕੁਝ ਸਮਾਂ ਪਹਿਲਾਂ, ਔਰ ਇੱਥੋਂ ਉਹ ਛੱਡ ਕੇ ਜਿਹੜਾ ਜੀ ਉਹ ਚਲੇ ਗਿਆ ਕੈਨੇਡਾ ਦੇ ਵਿੱਚ। ਉਹਨੇ ਜਿਵੇਂ ਇੱਥੇ ਪਾਣੀ ਸੰਭਾਲਿਆ ਜਾਂਦਾ ਉਹਨੂੰ ਜਿਹੜਾ ਜੀ ਆਪਣੇ ਪਿੰਡ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਜਿਹੜੀ ਜੀ ਉਹ ਕੀਤੀ। ਪਿੰਡ ਦੇ ਮੁੰਡੇ ਜਿਹੜੇ ਸੀ ਉਹਦੇ ਨਾਲ ਤੁਰੇ, ਔਰ ਨਾ ਸਿਰਫ ਤੁਰੇ ਬਲਕਿ ਉਹ ਸਰਪੰਚ ਬਣ ਗਿਆ ਜਿਹੜਾ ਜੀ ਉਹ ਪਿੰਡ ਦਾ 2013 ਦੇ ਵਿੱਚ ਆਜ਼ਾਦ ਉਮੀਦਵਾਰ ਬਣਿਆ। ਔਰ ਦੂਸਰੀ ਵਾਰੀ ਹੁਣ ਜਿਹੜਾ ਜੀ ਸਰਬਸੰਮਤੀ ਦੇ ਨਾਲ ਪਿੰਡ ਵਾਲਿਆਂ ਨੇ ਉਹਨੂੰ ਸਰਪੰਚ ਜਿਹੜਾ ਜੀ ਉਹ ਚੁਣ ਲਿਆ ਕਿ ਇਹ ਮੁੰਡਾ ਜਿਹੜਾ ਜੀ ਉਹ ਚੰਗਾ ਕੰਮ ਕਰਦਾ। ਤੇ ਹੁਣ ਜਿਹੜਾ ਜੀ ਇਹ ਮਿੰਟੂ ਸਰਪੰਚ ਹੈ, ਉਹਨੇ ਜਿਹੜਾ ਜੀ ਆਪਣੇ ਪਿੰਡ ਦੇ ਵਿੱਚ ਜਿੱਥੇ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਜੀ ਉਹ ਸ਼ੁਰੂ ਕੀਤਾ, ਲੋਕਾਂ ਦੇ ਘਰੋਂ ਘਰੀ ਜਾ ਕੇ ਜਿਹੜਾ ਜੀ ਉਹ ਦਾਨ ਮੰਗਿਆ ਔਰ 2.25 ਕਰੋੜ ਰੁਪਈਏ ਦੀ ਯੋਜਨਾ ਜਿਹੜੀ ਜੀ ਉਹਨੇ ਉਹ ਉਲੀਕ ਦਿੱਤੀ ਜੀ। ਸੀਚੇਵਾਲ ਮਾਡਲ ਜਿਹੜਾ ਜੀ ਇਹ ਆਪਣੇ ਘਰੇ ਲੈ ਕੇ ਆਇਆ, ਆਪਣੇ ਪਿੰਡ ਲੈ ਕੇ ਆਇਆ, ਮਾਫ ਕਰਨਾ, ਉੱਥੇ ਸੀਚੇਵਾਲ ਮਾਡਲ ਜਿਹੜਾ ਜੀ ਉਹਦੇ ਤਹਿਤ ਸਾਰੇ ਪਿੰਡ ਦੇ ਵਿੱਚ ਸੀਵਰੇਜ ਜਿਹੜਾ ਜੀ ਉਹ ਪਿਆ। ਔਰ ਪੰਚਾਇਤ ਨੇ ਮਤਾ ਪਾਸ ਕਰਤਾ ਕਿ ਕੋਈ ਵੀ ਪਾਣੀ ਦੀ ਦੁਰਵਰਤੋਂ ਕਰਦਾ ਪਹਿਲੀ ਵਾਰੀ 500 ਰੁਪਈਆ, ਦੂਜੀ ਵਾਰੀ 1000 ਰੁਪਈਆ ਤੇ ਤੀਜੀ ਵਾਰੀ ਕਾਨੂੰਨੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹਨਾਂ ਮੁੰਡਿਆਂ ਨੇ ਪਿੰਡ ਦੀ ਜਿਹੜੀ ਪਾਣੀ ਦੀ ਨਿਕਾਸੀ ਆ, ਮੀਂਹ ਦਾ ਪਾਣੀ ਸੰਭਾਲਣ ਦੇ ਵਾਸਤੇ ਝੀਲ ਬਣਾ ਲਈ ਔਰ 80 ਲੱਖ ਰੁਪਈਆ ਇਹਦੇ ਉੱਤੇ ਹੁਣ ਤੱਕ ਜਿਹੜਾ ਜੀ ਉਹ ਖਰਚ ਆ ਚੁੱਕਾ ਹੈ। ਇੱਥੋਂ ਦਾ ਇੱਕ ਮੈਂਬਰ ਜਿਹੜਾ ਜੀ ਪੰਚਾਇਤ ਆ ਪ੍ਰਕਾਸ਼ ਸਿੰਘ,
ਉਹ ਇੰਨਾ ਸੰਜਮ ਦੇ ਨਾਲ ਪਾਣੀ ਵਰਤਦਾ ਹੈ ਕਿ ਜੇ ਉਹਦੇ ਘਰੇ ਕੋਈ ਆਉਂਦਾ ਉਹਨੂੰ ਪਾਣੀ ਪਿਆਉਂਦਾ ਹੈ, ਗਲਾਸ ਦੇ ਵਿੱਚ ਥੋੜਾ ਪਾਣੀ ਜੂਠਾ ਉਹ ਛੱਡ ਜਾਂਦੇ ਆ, ਉਹਨੂੰ ਵੀ ਉਹ ਡੁੱਲਣ ਨਹੀਂ ਦਿੰਦਾ। ਜਿਹੜੇ ਉਹਦੇ ਬੱਚੇ ਨੇ ਉਹਨਾਂ ਨੂੰ ਇੱਕ ਗਲਾਸ ਪਾਣੀ ਦਾ ਦਿੰਦਾ ਤੇ ਉਹ ਇਹ ਕਹਿੰਦਾ ਹੈ ਕਿ ਇਹਦੇ ਨਾਲ ਤੁਸੀਂ ਬਰਸ਼ ਕਰੋਗੇ, ਇੱਕ ਗਲਾਸ ਪਾਣੀ ਦੇ ਨਾਲ। ਔਰ ਜਿੱਥੇ ਜਿਹੜੇ ਜੀ ਇਹ ਨੌਜਵਾਨ ਏਡਾ ਵੱਡਾ ਹਮਲਾ ਜਿਹੜਾ ਜੀ ਉਹ ਮਾਰ ਰਿਹਾ। ਦੂਜਾ ਇੱਕ ਤਸਵੀਰ ਦਾ ਸਰਕਾਰੀ ਪਾਸਾ ਜੀ, ਉਹ ਮਹਿਰਾਜ ਪਿੰਡ ਹੈ ਜਿਹੜਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪੁਰਖਿਆਂ ਦਾ ਪਿੰਡ ਹੈ। ਔਰ ਇਸ ਜਿਹੜਾ ਜੀ ਪਿੰਡ ਦੇ ਵਿੱਚ ਜਿੱਥੇ ਕਰੋੜਾਂ ਰੁਪਈਏ ਦੇ ਨਾਲ ਜਿਹੜਾ ਜੀ ਸੀਵਰੇਜ ਪਾਇਆ ਗਿਆ, ਨਾ ਸੀਵਰੇਜ ਚੱਲਿਆ, ਨਾ ਟਰੀਟਮੈਂਟ ਪਲਾਂਟ ਚੱਲਿਆ। ਸੀਵਰੇਜ ਦਾ ਪਾਣੀ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਹੜਾ ਜੀ ਉਹ ਤੁਰਿਆ ਫਿਰਦਾ। ਸਰਕਾਰੀ ਮਸ਼ੀਨਰੀ ਪਿੰਡ ਦਾ ਸੀਵਰੇਜ ਨਹੀਂ ਜਿਹੜਾ ਜੀ ਉਹ ਸਾਫ਼ ਕਰ ਸਕੀ। ਲੋਕਾਂ ਦੀ ਜ਼ਿੰਦਗੀ ਜਿਹੜੀ ਜੀ ਉਹ ਨਰਕ ਬਣੀ ਹੋਈ ਆ ਤੇ ਅਫਸਰਾਂ ਨੂੰ ਕੋਈ ਚੇਤਾ ਹੀ ਨਹੀਂ ਵੀ ਮੁੱਖ ਮੰਤਰੀ ਦੇ ਆਉਣ ਦੇ ਉੱਤੇ ਇੱਥੇ ਸੀਵਰੇਜ ਪਾਉਣ ਦਾ ਉਦਘਾਟਨ ਹੋਇਆ ਸੀ ਤੇ ਉਹਨੂੰ ਚਲਾਉਣਾ ਵੀ ਹੈ। ਦੂਜੇ ਪਾਸੇ ਮੁੰਡੇ ਨੇ ਜੀ ਮਿੰਟੂ ਸਰਪੰਚ ਹੈ ਤੇ ਬਾਕੀ ਜਿਹੜੇ ਜੀ ਨੌਜਵਾਨ ਜਿਹੜੇ ਰਣਸੀਂਹ ਕਲਾਂ ਪਿੰਡ ਦੇ, ਅਕਸਰ ਇਹ ਕਿਹਾ ਜਾਂਦਾ ਜੀ ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਡਰੱਗ ਇੰਨੀ ਫੈਲ ਗਈ ਜਾਂ ਉਹ ਨੈੱਟ ਦੇ ਉੱਤੇ ਜਿਹੜਾ ਜੀ ਉਹ ਲੱਗੇ ਰਹਿੰਦੇ ਆ, ਪਰ ਇਹ ਨਵੇਕਲੀ ਮਿਸਾਲ ਜਿਹੜੀ ਜੀ ਉਹ ਕਾਇਮ ਕਰ ਰਹੇ ਨੇ ਰਣਸੀਂਹ ਕਲਾਂ ਪਿੰਡ ਦੇ ਮੁੰਡੇ ਜੀ, ਜਿਹੜੇ ਆਪਣੇ ਪਿੰਡ ਨੂੰ ਸੰਭਾਲਣ ਦੇ ਵਾਸਤੇ ਹੀ ਇਸ ਵੇਲੇ ਜਿਹੜਾ ਜੀ ਉਹ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤੁਰ ਰਹੇ। ਬਲਕਿ ਸਭ ਤੋਂ ਚੰਗੀ ਗੱਲ ਇਹ ਆ ਜਿਹਦੀ ਕਿ ਇਸ ਵੇਲੇ ਬੜੀ ਜ਼ਰੂਰਤ ਆ ਕਿ ਮੀਂਹ ਦਾ ਪਾਣੀ ਸੰਭਾਲਣ ਦੇ ਯਤਨਾਂ 'ਚ ਨੇ ਜੀ। ਜੀ ਜੀ ਬਿਲਕੁਲ, ਕਿਉਂਕਿ ਨਕੰਮੀਆਂ ਸਰਕਾਰਾਂ ਤੋਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉਮੀਦ ਰੱਖ ਸਕਦਾ। ਹਰ ਇੱਕ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਜੋ ਕੁਛ ਕਰ ਸਕਦੇ ਆ ਨਾਲ ਦੇ ਨਾਲ ਕਰ ਲੈਣਾ ਚਾਹੀਦਾ। ਜੇ ਕੋਈ ਚੰਗੇ ਆ ਗਏ ਤਾਂ ਲੀਡਰ ਆ ਗਏ ਤਾਂ ਸ਼ਾਇਦ ਜਿਹੜਾ ਆ ਕੁਛ ਹੋਰ ਸੁਧਰ ਜਾਵੇ, ਨਹੀਂ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਉੱਥੇ ਹਰ ਇੱਕ ਫੈਕਟਰੀ ਤੇ ਹਰ ਇੱਕ ਜਿਹੜਾ ਉੱਥੇ ਗੰਦ ਆ ਉਹ ਸੇਮ ਪਾਣੀ 'ਚ ਜਾ ਕੇ ਕੈਂਸਰ ਹੀ ਫੈਲ ਰਿਹਾ ਆ। ਅਗਲੀ ਆਪਾਂ ਬੰਨੂ ਜੀ ਗੱਲ ਕਰਦੇ, ਕਹਿੰਦੇ ਕਿਸੇ ਟਾਈਮ ਦੇ ਉੱਤੇ ਨਾਮਵਰ ਖਾੜਕੂਆਂ ਦੇ ਜਿਹੜੇ ਬੱਚੇ ਆ ਰਹੇ, ਜਿਹੜੇ ਖਾੜਕੂ ਉਹਨਾਂ ਦੇ ਬੱਚੇ ਹੁਣ ਲੈ ਰਹੇ ਨੇ ਵੱਡੀਆਂ ਵੱਡੀਆਂ ਡਿਗਰੀਆਂ। ਬਿਲਕੁਲ ਜੀ, ਇਹ ਦੱਸਿਆ ਜਾ ਰਿਹਾ ਜੀ ਕਿ ਜਿਹੜੇ ਸੁਰੱਖਿਆ ਫੋਰਸਾਂ ਦੇ ਨਾਲ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਜਿਹੜੇ ਖਾੜਕੂ ਸੀ, ਉਹਨਾਂ ਦੇ ਬੱਚੇ ਮੈਡੀਸਨ, ਇੰਜੀਨੀਅਰਿੰਗ, ਲਾਅ ਤੇ ਅਕਾਊਂਟੈਂਟ ਜਿਹੜਾ ਜੀ ਉਹ ਉੱਦਾਂ ਦੇ ਉਹ ਜਿਹੜੇ ਵੱਡੇ ਕੋਰਸ ਨੇ ਉਹ ਕਰ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇੱਕ ਜਿਹੜੀ ਸੰਸਥਾ ਹੈ ਜਿਹੜੀ ਇਹਨੂੰ ਪਾਲਦੀ ਆ, ਇਹਨਾਂ ਬੱਚਿਆਂ ਨੂੰ ਉਹਨਾਂ ਨੇ ਪਾਲੇ ਆ ਜਿਹੜੇ, ਉਹਨਾਂ ਨੇ ਕਿਹਾ ਕਿ ਜਿਹੜੇ ਪਹਿਲਾਂ ਬੱਚੇ ਪਾਲੇ ਸੀ ਉਹਨਾਂ ਦਾ ਬੈਚ ਜਿਹੜਾ ਜੀ ਉਹ ਵੱਡਾ ਹੋ ਗਿਆ ਔਰ ਹੁਣ ਦੂਜੇ ਬੈਚ ਦੇ ਵਿੱਚ ਬੇਸਹਾਰਾ ਕੁੜੀਆਂ ਜਿਹੜੀਆਂ ਜੀ ਉਹਨੂੰ ਇਹ ਟਰਸਟ ਜਿਹੜਾ ਜੀ ਉਹ ਸੰਭਾਲ ਰਿਹਾ। ਇਹ ਕੁੜੀਆਂ ਉਹ ਨੇ ਜਿਹੜੇ ਪਰਿਵਾਰਾਂ ਦੇ, ਆਪਣੇ ਪਰਿਵਾਰਾਂ ਦੇ ਵੱਲੋਂ ਜਿਹੜੀਆਂ ਜੀ ਉਹ ਛੱਡੀਆਂ ਗਈਆਂ ਨੇ ਔਰ ਇਹ ਉਹ ਬੱਚੀਆਂ ਨੇ ਜਿਨ੍ਹਾਂ ਨੂੰ ਮਾਪੇ ਜਾਂ ਤਾਂ ਕੰਨਿਆ ਭਰੂਣ ਹੱਤਿਆ ਦੇ ਅਧੀਨ ਮਾਰਨਾ ਚਾਹੁੰਦੇ ਸੀ, ਜਿਵੇਂ ਕੁਝ ਪਰਿਵਾਰਾਂ ਦੇ ਵਿੱਚ ਜਿਹੜਾ ਕੁੜੀਆਂ ਦਾ ਗਲਾ ਘੁੱਟ ਕੇ ਮਾਰ ਦੇਣ ਦਾ ਰਿਵਾਜ ਸੀਗਾ, ਜਾਂ ਜਿਹੜੀਆਂ ਪਰਿਵਾਰਾਂ ਦੇ ਵੱਲੋਂ ਛੱਡ ਦਿੱਤੀਆਂ ਜਾਂਦੀਆਂ ਜਿਹੜੀਆਂ ਕੁੜੀਆਂ ਨੇ ਉਹਨੂੰ ਇਹ ਟਰਸਟ ਜਿਹੜਾ ਜੀ ਉਹ ਸੰਭਾਲ ਰਿਹਾ। ਜਿਹੜਾ ਇਹਦੇ ਵਿੱਚ ਕੋਈ 250 ਦੇ ਕਰੀਬ ਬੱਚੀਆਂ ਜਿਹੜੀਆਂ ਜੀ ਇਹ ਸੰਭਾਲੀਆਂ ਜਾ ਰਹੀਆਂ ਨੇ। ਪਰ ਜਿਹੜੀ ਸਭ ਤੋਂ ਅਹਿਮ ਗੱਲ ਹੈ ਜੀ ਉਹ ਇਹ ਹੈ ਇਸ ਟਰਸਟ ਦੀ ਕਿ ਇਹ ਵਿਤਕਰਾ ਨਹੀਂ ਕਿਸੇ ਕਿਸਮ ਦਾ ਜਿਹੜਾ ਜੀ ਉਹ ਕਰਦਾ ਕਿਸੇ ਦੇ ਨਾਲ। ਔਰ ਇਹ ਕਿਹਾ ਜਾ ਰਿਹਾ ਕਿ ਸਾਰੀਆਂ ਬੱਚੀਆਂ ਜਿਹੜੀਆਂ ਨੇ CBSE ਸਕੂਲਾਂ ਦੇ ਵਿੱਚ ਪੜ੍ਹ ਰਹੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਜਿਹੜੇ ਬੱਚੀਆਂ ਦੇ ਨਾਲ ਧਰਮ, ਜਾਤ, ਨਸਲ ਦੇ ਆਧਾਰ ਦੇ ਉੱਤੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਜਿਹੜਾ ਜੀ ਹੋ ਰਿਹਾ। ਔਰ 10 ਹਿੰਦੂ ਪਰਿਵਾਰਾਂ ਦੀਆਂ ਬੱਚੀਆਂ ਵੀ ਜਿਹੜੀਆਂ ਜੀ ਉਹਨੂੰ ਵੀ ਇਹ ਟਰਸਟ ਜਿਹੜਾ ਜੀ ਉਹ ਸੰਭਾਲ ਰਿਹਾ। ਸੰਦੀਪ ਕੌਰ ਇਸ ਟਰਸਟ ਨੂੰ ਜਿਹੜੀ ਹੈ ਜੀ ਉਹ ਚਲਾਉਂਦੀ ਹੈ ਔਰ ਉਹ ਉਸ ਟਾਈਮ ਹੀ ਜ਼ਿਆਦਾ ਜਿਹੜਾ ਜੀ ਚਰਚਾ ਦੇ ਵਿੱਚ ਆਈ ਸੀ ਜਦੋਂ ਜਿਹੜੇ ਪੰਜਾਬ ਦੇ ਵਿੱਚ ਖਾੜਕੂਵਾਦ ਦੇ ਸਮੇਂ ਮਾਰੇ ਗਏ, ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਜਿਹੜੇ ਖਾੜਕੂ ਸੀ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਇਹਨੇ ਜਿਹੜਾ ਜੀ ਉਹ ਜ਼ਿੰਮਾ ਚੁੱਕਿਆ ਸੀਗਾ। ਐਕਚੁਅਲੀ ਕਿਹਾ ਜਾਂਦਾ ਨਾ ਜੀ ਕਿ ਜਿਹੜਾ ਦਾਨ ਹੈ ਸਭ ਤੋਂ ਵੱਡਾ ਦਾਨ ਵਿਦਿਆ ਦਾ ਦਾਨ ਹੈ। ਜੇ ਕਿਸੇ ਨੂੰ ਵਿਦਿਆ ਦਾ ਦਾਨ ਜਿਹੜਾ ਜੀ ਉਹ ਮਿਲ ਜਾਂਦਾ ਹੈ ਤਾਂ ਉਹ ਪੂਰੀ ਉਮਰ ਭਰ ਫਿਰ ਜਿਹੜਾ ਜੀ ਉਹ ਆਪਣੇ ਪੈਰਾਂ ਦੇ ਉੱਤੇ ਖੜਾ ਜਿਹੜਾ ਉਹ ਹੋ ਜਾਂਦਾ। ਸੋ ਇਹ ਹਾਲਾਂਕਿ ਇਹਦੇ ਵਾਸਤੇ ਕਈ ਕੰਟਰੋਵਰਸੀ ਵੀ ਪਹਿਲਾਂ ਜਿਹੜੀ ਦੀ ਉਹ ਕਈ ਕਿਸਮ ਦੀ ਚੱਲਦੀ ਰਹੀ ਇਸ ਟਰਸਟ ਦੇ ਬਾਰੇ ਦੇ ਵਿੱਚ ਕਿ ਇਹ ਵੱਖਵਾਦ ਜਿਹੜਾ ਜੀ ਉਹ ਫੈਲਾਉਂਦਾ। ਪਰ ਇੰਨਾ ਜ਼ਰੂਰ ਸੀਗਾ ਕਿ ਇੱਥੋਂ ਜਿਹੜੇ ਪੜ੍ਹੇ ਹੋਏ ਬੱਚੇ ਨੇ ਉਹ ਹੁਣ ਚੰਗੀਆਂ ਜਿਹੜੀਆਂ ਦੀ ਜਗ੍ਹਾ ਦੇ ਉੱਤੇ ਸੈਟਲ ਹੋ ਗਏ ਨੇ ਪੜ੍ਹ ਲਿਖ ਕੇ ਔਰ ਉਹ ਆਪਣੇ ਨਾ ਸਿਰਫ ਆਪਣੀ ਜਿਹੜੀ ਦੀ ਉਹ ਰੋਜ਼ੀ ਰੋਟੀ ਕਮਾ ਰਹੇ ਨੇ ਬਲਕਿ ਰਿਸਪੈਕਟਡ ਅਹੁਦਿਆਂ ਦੇ ਉੱਤੇ ਜਿਹੜੇ ਉਹ ਪਹੁੰਚੇ ਨੇ। ਜੀ 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 ਅਗਲੀ ਪੰਨੂ ਜੀ ਗੱਲ ਕਰਦੇ ਹਾਂ। ਅੱਜ ਜਿਹੜੀਆਂ ਕੁਛ ਸੋਸ਼ਲ ਵੈਬਸਾਈਟਸ ਆ ਉਹਨਾਂ ਦੇ ਸਰਵਰ ਜਿਹੜੇ ਬੰਦ ਹੋ ਗਏ
ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ 'ਚ ਬੜੀ ਹਫੜਾ ਦਫੜੀ ਹਲਚਲ ਮਚ ਗਈ ਤੇ ਕਈ ਤਰੀਕੇ ਦੀਆਂ ਅਫਵਾਹਾਂ ਵੀ ਉੱਡਣ ਲੱਗ ਗਈਆਂ। ਐਕਚੁਅਲੀ ਇਹ ਹੈ ਜੀ ਕਿ ਕਿਉਂਕਿ ਜਿਹੜੀਆਂ ਇਹ ਸੋਸ਼ਲ ਸਾਈਟਸ ਨੇ ਉਹਨਾਂ ਦਾ ਕਿੰਨਾ ਅਹਿਮ ਰੋਲ ਜਿਹੜਾ ਜੀ ਉਹ ਹੋ ਗਿਆ, ਜਾਂ ਤੁਸੀਂ ਇਹ ਕਹਿ ਲਓ ਕਿ ਲੋਕ ਕਿੰਨਾ ਨਿਰਭਰ ਇਹਨਾਂ ਸੋਸ਼ਲ ਸਾਈਟ ਦੇ ਉੱਤੇ ਜਿਹੜਾ ਜੀ ਉਹ ਕਰਨ ਲੱਗ ਗਏ। ਕੁਝ ਸਾਲ ਪਹਿਲਾਂ ਕਦੀ ਕਿਸੇ ਨੇ ਸੋਚਿਆ ਸੀਗਾ ਜੀ ਕਿ WhatsApp ਵਰਗਾ ਜਿਹੜਾ ਜੀ ਇੱਕ ਨੈਟਵਰਕਿੰਗ ਜਿਹੜੀ ਆ ਜੀ ਉਹ ਮਿਲੂਗੀ, ਦੁਨੀਆ ਭਰ ਦੇ ਵਿੱਚ ਬੈਠੇ ਤੁਸੀਂ ਨੈਟ ਦੇ ਰਾਹੀਂ ਕਿਤੇ ਵੀ ਸਕਿੰਟਾਂ ਦੇ ਵਿੱਚ ਸੁਨੇਹਾ ਭੇਜ ਦਿਓ, ਉਹਦੇ ਰਾਹੀਂ ਤੁਸੀਂ ਫੋਨ ਕਾਲ ਜਿਹੜਾ ਜੀ ਉਹ ਕਰ ਲਓ, ਜਾਂ ਫੇਸਬੁੱਕ ਵਰਗਾ ਜਿਹੜਾ ਸੋਸ਼ਲ ਨੈਟਵਰਕਿੰਗ ਹੈ ਜੀ ਉਹਨੇ ਦੁਨੀਆ ਜਿਸ ਤਰੀਕੇ ਦੇ ਨਾਲ ਨੇੜੇ ਜਿਹੜੀ ਜੀ ਉਹ ਕਰ ਦਿੱਤੀ, ਜਾਂ ਫਿਰ ਨਵਾਂ ਯੂਥ ਜਿਹੜਾ ਜੀ ਇੰਸਟਾਗ੍ਰਾਮ ਵਗੈਰਾ ਨੂੰ ਯੂਜ਼ ਕਰਦਾ, ਕਿਉਂਕਿ ਤਿੰਨੇ ਜਿਹੜੀਆਂ ਜੀ ਉਹ ਇੱਕੋ ਕੰਪਨੀ ਦੇ ਅੰਡਰ ਨੇ। ਤੇ ਅੱਜ ਭਾਰਤ ਸਣੇ ਪੂਰੀ ਦੁਨੀਆ ਦੇ ਵਿੱਚ ਇਹ ਸਰਵਰ ਜਿਹੜਾ ਜੀ ਉਹ ਡਾਊਨ ਹੋ ਗਿਆ, ਔਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਹਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ। ਜਿਹੜਾ ਮੈਸੇਜ ਤਾਂ ਡਿਲੀਵਰ ਜਿਹੜੇ ਉਹ ਹੋ ਰਹੇ ਸੀਗੇ, ਪਰ ਜਿਹੜੀ ਫੋਟੋ ਜਾਂ ਜਿਵੇਂ ਲੋਕ ਇਹਦੀ ਵਰਤੋਂ ਕਰਦੇ ਆ ਰਸੀਦ ਵਗੈਰਾ ਭੇਜਣ ਦੇ ਵਾਸਤੇ ਜਾਂ ਬਾਕੀ ਜਿਹੜਾ ਜੀ ਉਹ ਸਮਾਨ ਉਹ ਡਾਊਨਲੋਡ ਨਹੀਂ ਸੀ ਹੋ ਰਿਹਾ, ਨਾ ਕੋਈ ਵੀਡੀਓ ਜਿਹੜਾ ਜੀ ਉਹ ਡਾਊਨਲੋਡ ਹੋ ਰਿਹਾ ਸੀਗਾ। ਕਈ ਦੇਸ਼ਾਂ ਦੇ ਵਿੱਚ ਫੇਸਬੁੱਕ, WhatsApp, ਇੰਸਟਾਗ੍ਰਾਮ ਜਿਹੜਾ ਸੀਗਾ ਜੀ ਉਹਦਾ ਸਰਵਰ ਡਾਊਨ ਹੋ ਗਿਆ। ਯੂਰਪ, ਅਮਰੀਕਾ, ਨਾਰਥ ਅਮਰੀਕਾ, ਜਾਪਾਨ ਦੇ ਲੋਕਾਂ ਨੇ ਵੀ ਟਵਿੱਟਰ ਦੇ ਉੱਤੇ ਜਿਹੜਾ ਜੀ ਇਹ ਦੱਸਣਾ ਸ਼ੁਰੂ ਕੀਤਾ ਕਿ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਨੈਟਵਰਕ ਸਾਈਟਸ ਨੇ ਉਹ ਚੱਲ ਨਹੀਂ ਰਹੀਆਂ। ਤੇ ਅੱਗੇ ਤੋਂ ਅੱਗੇ ਜਿਹੜਾ ਸੀਗਾ ਜੀ ਫਿਰ ਇਹ ਸੁਨੇਹਾ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਫੈਲਣਾ ਸ਼ੁਰੂ ਹੋ ਗਿਆ। ਹਾਲਾਂਕਿ ਫੇਸਬੁੱਕ ਨੇ ਜਿਹੜਾ ਜੀ ਉਹ ਪੁਸ਼ਟੀ ਕੀਤੀ ਕਿ ਉਹਨਾਂ ਦੇ ਜਿਹੜੇ ਐਪ ਸੀਗੇ ਉਹਦੇ ਵਿੱਚ ਕੁਝ ਸਮੱਸਿਆ ਹੈ। ਵੈਸੇ ਹੁਣ ਜਿਹੜੀ ਹੈ ਜੀ ਇਹ ਹੱਲ ਹੋ ਗਈ ਹੋਈ ਆ ਸਮੱਸਿਆ, ਹੁਣ ਕਿਸੇ ਕਿਸਮ ਦੀ ਸਮੱਸਿਆ ਨਹੀਂ, ਕਿਉਂਕਿ ਭਾਰਤ ਦੇ ਵਿੱਚ ਇਹਦੀ ਵਰਤੋਂ ਬੜੇ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਹੈ ਜੀ। ਮੈਂ ਤਾਂ ਇਹ ਕਹੂੰਗਾ ਵਰਤੋਂ ਘੱਟ, ਦੁਰਵਰਤੋਂ ਜਿਹੜੀ ਜੀ ਉਹ ਜ਼ਿਆਦਾ ਹੁੰਦੀ ਹੈ, ਕਿਉਂਕਿ ਉੱਥੇ ਅਫਵਾਹਾਂ ਫੈਲਾਉਣ ਦੇ ਵਾਸਤੇ ਵਰਤਿਆ ਹੀ ਇਹਨੂੰ ਜਿਹੜਾ ਜੀ ਉਹ ਜਾਂਦਾ, ਤੇ ਇਹਦੇ ਵਾਸਤੇ ਹੀ ਅਫਵਾਹਾਂ ਜਿਹੜੀਆਂ ਸੀਗੀਆਂ ਉਹ ਤੇਜ਼ੀ ਦੇ ਨਾਲ ਫੈਲਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕ ਕਹਿੰਦੇ ਕਿ ਇਹਦੇ ਉੱਤੇ ਨਵੀਂ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਰਿਪੀਟ ਹੋਈ ਆ ਉਹਨੇ WhatsApp ਦੇ ਉੱਤੇ ਤੇ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਲੈ ਲਿਆ। ਤੇ ਇਹ ਵੀ ਅਫਵਾਹਾਂ ਜਿਹੜੀਆਂ ਦੀ ਚੱਲ ਪਈਆਂ ਕਿ ਇਹ ਪਾਬੰਦੀਆਂ ਕਿਸ਼ਤਵਾਰ ਹੋਣਗੀਆਂ। ਉਹ ਕਹਿੰਦੇ ਜੀ ਪਹਿਲਾਂ ਪਾਬੰਦੀ ਜਿਹੜੀ ਦੀ ਇਹ ਲਾਈ ਗਈ ਆ ਕਿ ਇਹਦੇ ਜਿਹੜੀਆਂ ਫੋਟੋ ਤੇ ਦੂਜੀਆਂ ਜਿਹੜੀਆਂ ਚੀਜ਼ਾਂ ਨੇ ਰਸੀਦ ਵਗੈਰਾ ਉਹ ਹੁਣ ਡਾਊਨਲੋਡ ਤੁਸੀਂ ਨਹੀਂ ਕਰ ਸਕੋਗੇ, ਇਹਦੇ ਰਾਹੀਂ ਸਿਰਫ ਲਿਖ ਕੇ ਸੁਨੇਹਾ ਜਿਹੜਾ ਜੀ ਉਹ ਦਿੱਤਾ ਜਾ ਸਕੂਗਾ। ਕੁਝ ਜਿਹੜੀਆਂ ਅਫਵਾਹਾਂ ਸੀਗੀਆਂ ਜੀ ਉਹ ਇਸ ਕਿਸਮ ਦੀਆਂ ਵੀ ਫੈਲ ਗਈਆਂ ਕਿ ਇਹ ਜਿਹੜੀਆਂ ਸੋਸ਼ਲ ਨੈਟਵਰਕ ਸਾਈਟ ਨੇ ਇਹ ਹੁਣ ਮੁਫਤੋਂ ਮੁਫਤੀ ਇਹਨਾਂ ਨੂੰ ਤੁਸੀਂ ਜ਼ਿਆਦਾ ਦੇਰ ਨਹੀਂ ਵਰਤ ਸਕੋਗੇ। ਲੋਕ ਕਹਿੰਦੇ ਕਿ ਇਹਦੇ ਉੱਤੇ ਹੁਣ ਪੈਸੇ ਜਿਹੜੇ ਆ ਜੀ ਉਹ ਲੱਗਣ ਲੱਗੇ ਆ ਤੇ ਇਹਦਾ ਖਰਚਾ ਤੁਹਾਨੂੰ ਦੇਣਾ ਪਿਆ ਕਰੂਗਾ, ਤਾਂ ਕਰਕੇ ਇਹਨਾਂ ਦੀਆਂ ਜਿਹੜੀਆਂ ਫੋਟੋਆਂ ਵਗੈਰਾ ਉਹ ਹੁਣ ਡਾਊਨਲੋਡ ਜਿਹੜੀਆਂ ਉਹ ਨਹੀਂ ਹੋ ਰਹੀਆਂ। ਸੋ ਜਿਹੜੀਆਂ ਸਾਈਟਸ ਅਕਸਰ ਇਹ ਕਿਹਾ ਜਾਂਦਾ ਕਿ ਅਫਵਾਹਾਂ ਫੈਲਾਉਣ ਦੇ ਵਾਸਤੇ ਬੜੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ, ਉਹਨਾਂ ਸੰਬੰਧੀ ਹੀ ਅਫਵਾਹਾਂ ਜਿਹੜੀਆਂ ਸੀਗੀਆਂ ਉਹਨੇ ਜਿਹੜਾ WhatsApp, ਕਿਉਂਕਿ ਗਰੁੱਪ ਬੜੇ ਬਣੇ ਹੋਏ ਨੇ, ਜੇ ਆਪਾਂ ਪੱਤਰਕਾਰੀ ਦੀ ਗੱਲ ਵੀ ਕਰੀਏ ਤਾਂ ਉਹਦੇ ਵਿੱਚ ਪੱਤਰਕਾਰਾਂ ਦੇ ਜਿਹੜੇ ਗਰੁੱਪ ਨੇ ਜੀ ਉਹਦੇ ਵਿੱਚ ਹਰ ਨਿਊਜ਼ ਜਿਹੜੀ ਆ ਹਰ ਮਿੰਟ ਦੇ ਉੱਤੇ ਡਿਸਕਸ ਹੁੰਦੀ ਆ। ਫਲਾਂ ਜਗ੍ਹਾ ਦੇ ਉੱਤੇ ਆਹ ਹੋ ਗਿਆ, ਇੱਥੇ ਆਹ ਹੋ ਗਿਆ। ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਵੀ ਜੋ ਕੁਛ ਹੋਇਆ ਉਹਦੀਆਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਸੀ, ਨਾ ਉਹ ਵੀਡੀਓ ਡਾਊਨਲੋਡ ਹੋ ਰਹੀਆਂ ਸੀ, ਨਾ ਉਹ ਫੋਟੋ ਜਿਹੜੀਆਂ ਸੀ ਉਹ ਡਾਊਨਲੋਡ ਹੋ ਰਹੀਆਂ ਸੀ। ਤਾਂ ਕਰਕੇ ਵੀ ਇਹ ਅਫਵਾਹ ਜ਼ਿਆਦਾ ਫੈਲ ਗਈ ਕਿ ਪੰਜਾਬ ਸਰਕਾਰ ਦੇ ਕਹੇ ਦੇ ਉੱਤੇ ਪਹਿਲਾਂ ਕੁਟਾਪੇ ਕਰ ਲਏ ਤੇ ਹੁਣ ਜਿਹੜਾ ਜੀ ਇਹ ਵੀਡੀਓ ਅੱਗੇ ਜਿਹੜਾ ਉਹ ਚੱਲ ਨਹੀਂ ਰਹੀਆਂ। ਪਰ ਜਿਵੇਂ ਜਿਵੇਂ ਸਮਾਂ ਜਿਹੜਾ ਜੀ ਉਹ ਬੀਤਦਾ ਗਿਆ, ਘੰਟੇ ਬੀਤਦੇ ਗਏ ਤੇ ਇਹ ਗੱਲ ਕਲੀਅਰ ਹੋਈ ਕਿ ਇੱਕ ਮੁਲਕ ਦੇ ਵਿੱਚ ਨਹੀਂ ਬਲਕਿ ਸਾਰੇ ਜਗ੍ਹਾ ਦੇ ਉੱਤੇ ਜਿਹੜੀ ਸੀ ਇਹਨਾਂ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਜਿਹੜੀ ਸੀ ਉਹ ਮੁਸ਼ਕਿਲ ਆਈ। ਜੀ 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 ਅਗਲੀ ਪੰਨੂ ਜੀ ਗੱਲ ਕਰਦੇ ਹਾਂ। ਰਾਹੁਲ ਗਾਂਧੀ ਨੇ ਅਸਤੀਫਾ ਜਿਹੜਾ ਉਹ ਆਖਿਰਕਾਰ ਦੇ ਹੀ ਦਿੱਤਾ ਤੇ ਹੁਣ ਕਿਸ ਦਾ ਨਾਮ ਆਉਣਾ ਆ, ਕੌਣ ਜਿਹੜਾ ਕਾਂਗਰਸ ਨੂੰ ਲੀਡ ਕਰੂਗਾ, ਇਸ ਦੀਆਂ ਕਈ ਤਰੀਕੇ ਦੀਆਂ ਅਟਕਲਾਂ ਸ਼ੁਰੂ। ਬਿਲਕੁਲ ਜੀ, ਐਕਚੁਅਲੀ ਅਸਤੀਫਾ ਵਾਪਸ ਲੈਣ ਦੀਆਂ ਅਟਕਲਾਂ ਤਾਂ ਰਾਹੁਲ ਗਾਂਧੀ ਹੋਰਾਂ ਨੇ ਜਿਹੜੀਆਂ ਜੀ ਉਹ ਖਤਮ ਕਰਤੀਆਂ ਜੀ। ਉਹਨਾਂ ਨੇ ਇੱਕ 4 ਸਫ਼ਿਆਂ ਦਾ ਬਿਆਨ ਜਾਰੀ ਕੀਤਾ ਔਰ ਇਹ ਕਿਹਾ ਕਿ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦੀ ਜ਼ਿੰਮੇਵਾਰੀ ਮੇਰੀ ਆ। ਕਾਂਗਰਸ ਦੇ ਪ੍ਰਧਾਨ ਦਾ
ਅਹੁਦਾ ਜਿਹੜਾ ਜੀ ਉਹ ਸੰਭਾਲਣਾ ਮੇਰੇ ਵਾਸਤੇ ਸਮਾਨ ਦੀ ਗੱਲ ਰਹੀ ਹੈ, ਪਰ ਇਹ ਕਿਹਾ ਕਿ ਪਾਰਟੀ ਦੇ ਭਵਿੱਖ ਦੇ ਵਾਸਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਮੈਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਸਖਤ ਫੈਸਲੇ ਲੈਣੇ ਤੇ ਬਾਕੀ ਨੇਤਾਵਾਂ ਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਕਰਨ ਦੀ ਜ਼ਰੂਰਤ ਹੈ। ਇਹ ਬਹੁਤ ਅਹਿਮ ਗੱਲ ਹੈ ਜੀ ਜਿਹੜੀ ਰਾਹੁਲ ਗਾਂਧੀ ਨੇ ਇਸ ਚਿੱਠੀ ਦੇ ਵਿੱਚ ਆਖੀ ਆ। ਉਹਨਾਂ ਨੇ ਇਹ ਕਿਹਾ ਕਿ ਮੈਂ ਆਪਣਾ ਅਸਤੀਫਾ ਪਹਿਲਾਂ ਹੀ ਜਿਹੜਾ ਜੀ ਉਹ ਦੇ ਚੁੱਕਿਆ। ਉਹਨਾਂ ਨੇ ਕੱਲ੍ਹ ਜਿਹੜੀ ਦੀ ਮੀਡੀਆ ਦੇ ਨਾਲ ਗੱਲ ਕਰਦਿਆਂ ਇਹ ਗੱਲ ਆਖੀ ਸੀਗੀ। ਰਾਹੁਲ ਗਾਂਧੀ ਦਸੰਬਰ 17 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ ਸੀਗੇ ਔਰ 25 ਮਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਅਸਤੀਫੇ ਦੀ ਉਹਨਾਂ ਨੇ ਪੇਸ਼ਕਸ਼ ਜਿਹੜੀ ਦੀ ਉਹ ਕੀਤੀ ਸੀ। ਇੱਥੇ ਹੀ ਰੁਕੇ ਨਹੀਂ ਰਾਹੁਲ ਗਾਂਧੀ ਹੋਰੀ, ਉਹਨਾਂ ਨੇ ਆਪਣੇ ਟਵਿੱਟਰ ਤੋਂ ਵੀ ਜਿਹੜਾ ਪ੍ਰਧਾਨ ਵਾਲਾ ਲਫ਼ਜ਼ ਸੀਗਾ ਜੀ ਉਹ ਹਟਾ ਦਿੱਤਾ ਜੀ। ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਦੋਂ ਤੱਕ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਆ ਉਹ ਅਸਤੀਫਾ ਸਵੀਕਾਰ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਜਿਹੜਾ ਕੰਮਕਾਰ ਚਲਾਉਣਗੇ ਪ੍ਰਧਾਨਗੀ ਦਾ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਨਵਾਂ ਜਿਹੜਾ ਜੀ ਪ੍ਰਧਾਨ ਚੁਣਿਆ ਜਾਊਗਾ। ਨਵੀਂ ਵਰਕਿੰਗ ਕਮੇਟੀ ਵੀ ਜਿਹੜੀ ਹੈ ਜੀ ਉਹ ਗਠਿਤ ਕੀਤੀ ਜਾ ਸਕਦੀ ਆ। ਇਸ ਅਹੁਦੇ ਦੇ ਵਾਸਤੇ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਹੋਰਾਂ ਦਾ ਨਾਮ ਜਿਹੜਾ ਜੀ ਉਹ ਸਭ ਤੋਂ ਮੂਹਰੇ ਚੱਲ ਰਿਹਾ। ਹਾਲਾਂਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਪਾਰਟੀ ਦੇ ਨੇਤਾ ਮਲਕਰਜੁਨ ਖੜਗੇ ਦੇ ਨਾਮ ਦੀ ਵੀ ਜਿਹੜੀ ਚਰਚਾ। ਮਲਕਰਜੁਨ ਖੜਗੇ ਕਿਉਂਕਿ ਚੰਗੇ ਬੁਲਾਰੇ ਰਹੇ ਨੇ ਪਰ ਇਸ ਵਾਰੀ ਉਹ ਲੋਕ ਸਭਾ ਦੀ ਚੋਣ ਹਾਰ ਗਏ ਔਰ ਕਾਂਗਰਸ ਨੂੰ ਵੱਡਾ ਖਮਿਆਜ਼ਾ ਖੜਗੇ ਹੋਰਾਂ ਦਾ ਜਿਹੜਾ ਉਹ ਭੁਗਤਣਾ ਪੈ ਰਿਹਾ ਕਿਉਂਕਿ ਉਹ ਚੰਗੇ ਬੁਲਾਰੇ ਸੀਗੇ ਤੇ ਚੰਗਾ ਬੋਲਣ ਵਾਲਾ ਪਾਰਟੀ ਦੇ ਕੋਲੇ ਲੋਕ ਸਭਾ ਦੇ ਵਿੱਚ ਕੋਈ ਜਿਹੜਾ ਉਹ ਰਿਹਾ ਨਹੀਂ। ਜੇ ਇਹਨਾਂ ਦੇ ਵਿੱਚੋਂ ਕਿਸੇ ਜਿਹੜਾ ਵਿਅਕਤੀ ਕੋਈ ਸਾਹਮਣੇ ਆਉਂਦਾ ਤਾਂ ਕਾਂਗਰਸ ਦੇ ਵਿੱਚ 21 ਸਾਲਾਂ ਤੋਂ ਬਾਅਦ ਅਦਰ ਦੈਨ ਗਾਂਧੀ ਜਿਹੜਾ ਜੀ ਉਹ ਪ੍ਰਧਾਨ ਬਣ ਸਕਦਾ। 96-98 ਦੇ ਵਿੱਚ ਸੀਤਾਰਾਮ ਕੇਸਰੀ ਹੋਰੀ ਪ੍ਰਧਾਨ ਬਣੇ ਸੀਗੇ ਕਾਂਗਰਸ ਦੇ ਔਰ ਉਸ ਤੋਂ ਬਾਅਦ ਸੋਨੀਆ ਗਾਂਧੀ ਹੋਰੀ ਦਸੰਬਰ 17 ਤੱਕ ਜਿਹੜੀ ਦੀ ਉਹ ਪ੍ਰਧਾਨ ਇਹਦੇ ਰਹੀ। ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਲਿਖੀ ਆ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਨਾ ਮੇਰੇ ਵਾਸਤੇ ਸਨਮਾਨ ਵਾਲੀ ਗੱਲ ਹੈ ਔਰ ਪਾਰਟੀ ਦੇ ਸਿਧਾਂਤ ਤੇ ਆਦਰਸ਼ ਜਿਹੜੇ ਨੇ ਉਹ ਖੂਬਸੂਰਤ ਦੇਸ਼ ਦੀ ਜੀਵਨ ਧਾਰਾ ਦੇ ਰੂਪ ਦੇ ਵਿੱਚ ਮੈਂ ਜਿਹੜੀ ਦੀ ਉਹ ਸੇਵਾ ਕੀਤੀ ਆ। ਇਹ ਵੀ ਕਹਿਤਾ ਕਿ ਨਵੇਂ ਅਹੁਦੇਦਾਰ ਦਾ ਨਵੇਂ ਪ੍ਰਧਾਨ ਦੇ ਚੋਣ ਜਿਹੜੀ ਆ ਜੀ ਉਹ ਮੈਂ ਨਹੀਂ ਕਰੂੰਗਾ ਬਲਕਿ ਇਹ ਵਰਕਿੰਗ ਕਮੇਟੀ ਜਿਹੜੀ ਆ ਜੀ ਉਹ ਕਰੂਗੀ। ਇਹ ਵੀ ਜਿਹੜਾ ਜੀ ਇਹ ਕਿਹਾ ਕਿ ਜਿਹੜਾ ਮੁਲਕ ਦਾ ਨਿਰਮਾਣ ਕਰਨ ਵਾਲੇ ਆਦਰਸ਼ ਜਿਹੜੇ ਨੇ ਮੈਂ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਲੜਿਆ। ਹੁਣ ਇਹ ਬੜਾ ਅਹਿਮ ਜਿਹੜਾ ਜੀ ਹੋਊਗਾ ਕਿ ਕਾਂਗਰਸ ਜਿਹਦਾ ਇਸ ਵੇਲੇ ਮੰਦਾ ਹਾਲ ਹੋਇਆ ਪਿਆ ਮੁਲਕ ਭਰ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਦਾ ਕਿਹੜਾ ਪ੍ਰਧਾਨ ਆਉਂਦਾ ਹੈ ਤੇ ਉਹ ਕਿਹੋ ਜਿਹੇ ਸਖਤ ਫੈਸਲੇ ਲੈਂਦਾ ਕਿਉਂਕਿ ਕਾਂਗਰਸ ਨੂੰ ਓਵਰਆਲ ਜਿਹੜਾ ਜੀ ਉਹ ਜ਼ਰੂਰਤ ਪਊਗੀ ਆਪਣੇ ਢਾਂਚੇ ਨੂੰ ਬਦਲਣ ਦੀ। ਖਾਸ ਤੌਰ ਦੇ ਉੱਤੇ ਉਹਨੂੰ ਜਿਹੜੇ ਯੰਗ ਜਨਰੇਸ਼ਨ ਆ ਜੀ ਉਹਨੂੰ ਮੂਹਰੇ ਲੈ ਕੇ ਆਉਣਾ ਪਊਗਾ। ਜਿਹੜੇ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਬਣੇ ਨੇ ਉਹ ਇੱਕ ਕਿਸਮ ਦੇ ਨਾਲ ਫੇਲ ਹੋਏ ਨੇ ਪਿਛਲੇ ਸਮੇਂ ਦੇ ਦੌਰਾਨ। ਪੰਜਾਬ ਦੀ ਜੇ ਗੱਲ ਆਪਾਂ 8 ਸੀਟਾਂ ਵਾਲੀ ਛੱਡ ਦਈਏ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਨਵੀਆਂ ਸਰਕਾਰਾਂ ਬਣੀਆਂ ਸੀ ਉਹ ਇਹਦੇ ਬਾਵਜੂਦ ਕੁਝ ਚੰਗਾ ਉੱਥੇ ਨਹੀਂ ਜਿਹੜਾ ਜੀ ਉਹ ਕਰ ਸਕੀਆਂ। ਰਾਹੁਲ ਗਾਂਧੀ ਹੋਰਾਂ ਦੇ ਅਸਤੀਫੇ ਦੇ ਨਾਲ ਚਾਹੇ ਉਹ ਅਸ਼ੋਕ ਕੁਮਾਰ ਗਹਿਲੋਤ ਨੇ ਤੇ ਚਾਹੇ ਉਹ ਕਮਲਨਾਥ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਜੀ ਉਹ ਅਸਤੀਫੇ ਦਾ ਦਬਾਅ ਕਿਤੇ ਨਾ ਕਿਤੇ ਰਹੂਗਾ। ਦੂਜਾ ਇਹ ਆ ਕਿ ਇਹ ਕਿਹਾ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਹੋਰਾਂ ਦੇ ਅਸਤੀਫਾ ਦੇਣ ਦੇ ਨਾਲ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਵਾਲਾ ਮਾਮਲਾ ਸੀਗਾ ਉਹ ਹਾਲ ਦੀ ਘੜੀ ਲਟਕ ਗਿਆ ਜਿਹੜਾ ਜੀ ਉਹ ਜਾਪਦਾ ਹੈ ਕਿ ਇਹ ਲਟਕ ਜਾਊਗਾ ਜੀ ਉਹ ਫੈਸਲਾ। ਕਦੋਂ ਹਾਈ ਕਮਾਂਡ ਨਵੀਂ ਬਣਦੀ ਹੈ ਕਦੋਂ ਇਹਦੇ ਸਬੰਧ ਦੇ ਵਿੱਚ ਕੋਈ ਫੈਸਲਾ ਲੈਂਦੀ ਆ ਅਜੇ ਕੁਝ ਵੀ ਜਿਹੜਾ ਜੀ ਉਹ ਨਹੀਂ ਪਤਾ ਪਰ ਇੰਨਾ ਜ਼ਰੂਰ ਹੈ ਕਿ ਰਾਹੁਲ ਗਾਂਧੀ ਹੋਰੀ ਅਸਤੀਫਾ ਦੇ ਕੇ ਆਪਣੀ ਉਸ ਗੱਲ ਦੇ ਉੱਤੇ ਅੜੇ ਡਟੇ ਰਹੇ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ। ਜੀ 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 ਅਗਲੀ ਜਿਹੜੀ ਆ ਗੱਲ ਕਰਦੇ ਆ ਪੰਨੂ ਜੀ ਵੀ ਕਹਿੰਦੇ ਮੁੱਖ ਮੰਤਰੀ ਹੋਣਾ ਦਾ ਕੋਠੀ ਘੇਰਨ ਗਏ ਬੈਂਸ ਭਰਾ ਜਿਹੜੇ ਉਹਨਾਂ ਨੂੰ ਤੇ ਨਾਲ ਜਿਹੜੇ ਗਏ ਪੱਤਰਕਾਰ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਦੇ ਦੁਆਰਾ ਕਹਿੰਦੇ ਕਟਾਪਾ ਚਾੜਿਆ ਗਿਆ। ਦੇਖੋ ਇਹ ਜਿਹੜਾ ਗਲਤ ਹੈ ਜਿਹੜੀ ਚੀਜ਼ ਗਲਤ ਹੈ ਜੀ ਕਿਉਂਕਿ ਰੋਸ ਪ੍ਰਗਟ ਕਰਨ ਦਾ ਹੱਕ ਹਰੇਕ ਨੂੰ ਹੈ ਜੀ ਚਾਹੇ ਉਹ ਵਿਰੋਧੀ ਧਿਰਾਂ ਦਾ ਹੋਵੇ ਚਾਹੇ ਜਿਹੜਾ ਜੀ ਕੋਈ ਵੀ ਹੋਵੇ। ਹਾਂ ਜੇ ਉਹ ਹਿੰਸਕ ਹੁੰਦਾ ਆ ਤੇ ਫਿਰ ਜਿਹੜੀ ਜੀ ਉਹ ਮਾੜੀ ਗੱਲ ਹੈ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਪੰਜਾਬੀਆਂ ਦੀ ਪੁਲਿਸ ਦੀ ਨਫ਼ਰੀ ਜਿਹੜੀ ਸੀਗੀ ਜੀ ਉਹ ਘਟਦੀ ਗਈ।
ਉੱਥੇ ਤਾਇਨਾਤ ਜਿਹੜੇ ਲੋਕ ਨੇ ਜਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਜਾਂ ਫਿਰ ਹਦਾਇਤਾਂ ਹੀ ਇਹੋ ਜਿਹੀਆਂ ਨੇ ਵੀ ਕੁੱਟੋ ਇਹਨਾਂ ਨੂੰ ਜਿੰਨਾ ਕੁੱਟ ਸਕਦੇ ਹੋ। ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਹ ਜਿਹੜੇ ਚੰਡੀਗੜ੍ਹ ਪੁਲਿਸ ਵਾਲੇ ਸੀਗੇ ਉਹਨਾਂ ਨੇ ਗੰਦੀਆਂ ਗਾਲਾਂ ਕੱਢੀਆਂ ਜਿੱਥੋਂ ਇਹ ਤਕਰਾਰ ਸ਼ੁਰੂ ਹੋਇਆ। ਜਿਹੜੇ ਬੈਂਸ ਭਰਾ ਨੇ ਉਹਨਾਂ ਨੇ ਰਾਜਸਥਾਨ ਨੂੰ ਮੁਫਤ ਜਾ ਰਹੇ ਪਾਣੀ ਦਾ ਮੁੱਦਾ ਜਿਹੜਾ ਸੀਗਾ ਜੀ ਉਹਨੂੰ ਲੈ ਕੇ ਪ੍ਰਦਰਸ਼ਨ ਕੀਤਾ, ਜਿਹੜੇ ਕਿ ਮੁੱਖ ਮੰਤਰੀ ਦੇ ਘਰ ਨੂੰ ਘੇਰਨ ਜਾਣਾ ਚਾਹੁੰਦੇ ਸੀਗੇ। ਉਹਨਾਂ ਦੇ ਨਾਲ ਪਾਰਟੀ ਦੇ ਵਰਕਰ ਵੀ ਸੀਗੇ। ਇਹਨਾਂ ਵਰਕਰਾਂ ਨੂੰ ਖਦੇੜਨ ਦੇ ਵਾਸਤੇ ਪੁਲਿਸ ਨੇ ਬੈਰੀਕੇਡ ਲਾ ਕੇ ਇਹਨਾਂ ਨੂੰ ਰੋਕਿਆ। ਇੱਥੇ ਜਲ ਤੋਪਾਂ ਦਾ ਇਸਤੇਮਾਲ ਜਿਹੜਾ ਜੀ ਉਹ ਕੀਤਾ ਗਿਆ। ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੂੰ ਹਿਰਾਸਤ ਦੇ ਵਿੱਚ ਲਿਆ ਔਰ ਪੁਲਿਸ ਦੀ ਕਾਰਵਾਈ ਦੇ ਦੌਰਾਨ ਕਈ ਜਿਹੜੇ ਮੀਡੀਆ ਵਾਲੇ ਸੀ ਉਹਨਾਂ ਨੂੰ ਵੀ ਸੱਟਾਂ ਜਿਹੜੀਆਂ ਜੀ ਉਹ ਲੱਗੀਆਂ। ਜੇ ਤੁਸੀਂ ਵੀਡੀਓ ਦੇਖੋ ਤਾਂ ਉਹਦੇ ਵਿੱਚ ਜਿਹੜੀਆਂ ਪਾਣੀ ਦੀਆਂ ਵਿਛਾੜਾਂ ਨੇ ਉਹ ਜਾਣਬੁੱਝ ਕੇ ਪਹਿਲਾਂ ਪੱਗਾਂ ਦੇ ਉੱਤੇ ਪਾਈਆਂ ਗਈਆਂ ਔਰ ਪੱਗਾਂ ਜਿਹੜੀਆਂ ਸੀਗੀਆਂ ਉੱਥੇ ਲੱਥੀਆਂ ਬਹੁਤ ਸਾਰੇ ਜਿਹੜੇ ਸੀ ਉਹਨਾਂ ਲੋਕਾਂ ਦੀਆਂ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਜਿਹੜੇ ਸਿਮਰਜੀਤ ਸਿੰਘ ਬੈਂਸ ਆ ਉਹਨੇ ਮੰਗ ਇਹ ਕੀਤੀ ਆ ਕਿ ਹਰਿਆਣੇ ਦੀ ਤਰਜ਼ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸਥਾਨ ਤੋਂ ਪੰਜਾਬ ਦੇ ਪਾਣੀ ਦੇ ਪੈਸੇ ਲੈਣ ਔਰ ਉਹ ਇਹ ਵੀ ਕਹਿੰਦੇ ਆ ਕਿ ਸਰਕਾਰ ਰਾਜਸਥਾਨ ਨੂੰ ਪਾਣੀ ਦਾ ਬਿੱਲ ਭੇਜੇ ਤੇ ਇਹ ਪੈਸਾ ਵਸੂਲ ਕਰੇ ਔਰ ਇਸ ਪੈਸੇ ਦੇ ਨਾਲ ਪੰਜਾਬ ਦਾ ਵਿਕਾਸ ਤੇ ਕਿਸਾਨਾਂ ਦਾ ਕਰਜ਼ਾ ਜਿਹੜਾ ਜੀ ਉਹ ਮਾਫ ਕਰਵਾਇਆ ਜਾਵੇ। ਜਦੋਂ ਇਹ ਸਾਰੇ ਜਿਹੜੇ ਸੀਗੇ ਜੀ ਮੁੱਖ ਮੰਤਰੀ ਦੇ ਘਰ ਵੱਲ ਨੂੰ ਵੱਧ ਰਹੇ ਸੀਗੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੱਲ ਸਿੱਧੇ ਤਰੀਕੇ ਦੇ ਨਾਲ ਬਣੀ ਨਹੀਂ। ਪਾਣੀ ਦੀਆਂ ਵਿਛਾੜਾਂ ਜਿਹੜੀਆਂ ਸੀ ਉਹ ਮਾਰਨੀਆਂ ਪਈਆਂ ਔਰ ਅਫਰਾ ਤਫਰੀ ਦਾ ਮਾਹੌਲ ਜਿਹੜਾ ਸੀਗਾ ਜੀ ਉਹ ਬਣ ਗਿਆ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਕੋਈ 3 ਦੇ ਕਰੀਬ ਮੀਡੀਆ ਵਾਲੇ ਨੇ ਜੀ ਜਿਹੜੇ ਜ਼ਖਮੀ ਹੋਏ ਨੇ। ਇੱਕ ਜਿਹੜਾ ਜੀ ਉਹ ਜ਼ਿਆਦਾ ਜ਼ਖਮੀ ਦੱਸਿਆ ਜਾ ਰਿਹਾ ਜਿਹੜੇ ਕਿ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਸਵਾਲ ਜਿਹੜਾ ਨਾ ਜੀ ਆਪਾਂ ਜਿੱਥੋਂ ਸ਼ੁਰੂ ਕੀਤਾ ਸੀਗਾ ਦਿੱਲੀ ਵਾਲੀ ਜਿਹੜਾ ਜੀ ਉਹ ਗੱਲ ਤੋਂ ਕਿ ਪੁਲਿਸ ਜਿਹੜੀ ਆ ਜੀ ਉਹ ਇੱਕੋ ਹੀ ਤਰੀਕਾ ਕਿਉਂ ਅਪਣਾਉਂਦੀ ਆ ਜਿਹੜਾ ਕਿ ਕੁੱਟਮਾਰ ਵਾਲਾ। ਕੀ ਉਹ ਦੂਜੇ ਤਰੀਕਿਆਂ ਦੇ ਉੱਤੇ ਯਕੀਨ ਹੀ ਨਹੀਂ ਕਰਦੀ ਜਾਂ ਫਿਰ ਪੁਲਿਸ ਜਿਹੜੀ ਆ ਜੀ ਉਹਨੂੰ ਇੱਕੋ ਹੀ ਚੀਜ਼ ਜਿਹੜੀ ਦਿਸਦੀ ਆ ਜਾਂ ਉਹ ਦਿਖਾਉਣਾ ਚਾਹੁੰਦੀ ਆ ਕਿ ਉਹ ਬਹੁਤ ਨਿਰਦਈ ਆ ਔਰ ਇਸੇ ਹੀ ਤਰੀਕੇ ਦੇ ਨਾਲ ਉਹ ਕੰਮ ਕਰਨਾ ਜਾਣਦੀ ਆ, ਉਹਨੂੰ ਕੋਈ ਹੋਰ ਦੂਜਾ ਤਰੀਕਾ ਨਹੀਂ ਆਉਂਦਾ। ਜੀ ਜੀ ਬਿਲਕੁਲ। ਤੇ ਨਾਲ ਹੀ ਪੰਨੂ ਜੀ ਜਿੱਦਾਂ ਮੈਂ ਦੱਸ ਰਿਹਾ ਸੀਗਾ ਸੋ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਜੀ ਵੀ ਬਲਤੇਜ ਪੰਨੂ ਹੁਣੀ ਆ ਰਹੇ ਨੇ ਆਪਣੇ ਕੋਲ 12, 13, 14 ਜੁਲਾਈ ਨੂੰ ਸ਼ੁੱਕਰ ਸ਼ਨੀਚਰ ਤੇ ਐਤਵਾਰ ਨੂੰ 12 ਜੁਲਾਈ ਨੂੰ ਸੈਕਰਾਮੈਂਟੋ ਦੇ ਵਿੱਚ ਹੋਣਗੇ ਸ਼ਾਮੀ 4 ਤੋਂ 6 ਵਜੇ ਤੱਕ। ਫਿਰ ਸ਼ਨੀਚਰਵਾਰ ਨੂੰ 3 ਤੋਂ 5 ਵਜੇ ਤੱਕ ਫਰੈਜ਼ਨੋ ਦੇ ਵਿੱਚ 13 ਜੁਲਾਈ ਨੂੰ ਤੇ ਐਤਵਾਰ ਨੂੰ ਮਲਪੀਟਸ ਦੇ ਵਿੱਚ 1:30 ਵਜੇ ਤੋਂ ਜਿਹੜਾ 3 ਵਜੇ ਤੱਕ ਹੋਣਗੇ। ਸੋ ਸਾਰੇ ਜਾਣੇ ਬਹੁਤ ਇੰਤਜ਼ਾਰ ਕਰ ਰਹੇ ਬਲਤੇਜ ਪੰਨੂ ਜੀ ਤੇ ਉਮੀਦ ਕਰਦੇ ਹਾਂ ਜਿਹੜੀ ਇਹ ਗੱਲਬਾਤ ਜਦੋਂ ਤੁਸੀਂ ਇੱਥੇ ਆਉਂਗੇ ਸੋ ਲੰਬੀ ਚੌੜੀ ਗੱਲਬਾਤ ਹੋਊਗੀ, ਸਰੋਤਿਆਂ ਦੇ ਨਾਲ ਤੁਸੀਂ ਰੂਬਰੂ ਹੋਵੋਗੇ, ਕਈ ਤਰੀਕੇ ਦੀਆਂ ਗੱਲਾਂ ਉਦੋਂ ਜਿਹੜੀਆਂ ਆਪਾਂ ਕਰਾਂਗੇ। ਸੋ ਸਭ ਨੂੰ ਬਹੁਤ ਇੰਤਜ਼ਾਰ ਰਹੇਗਾ ਤੇ ਮਿਲਦੇ ਹਾਂ ਫਿਰ ਅਗਲੀ ਵਾਰ ਕੱਲ੍ਹ ਨੂੰ ਫਿਰ ਆਪਾਂ ਇੱਦਾਂ ਹੀ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਬਹੁਤ ਮਿਹਰਬਾਨੀ ਜੀ। ਵੈਸੇ ਬਹੁਤ ਸਾਲ ਹੋ ਗਏ ਪੰਜਾਬੀ ਰੇਡੀਓ USA ਦੇ ਨਾਲ ਜੁੜਿਆ ਔਰ ਇਹ ਪਹਿਲੀ ਵਾਰੀ ਹੋਊਗਾ ਜੀ ਕਿ ਜਿਹੜੇ ਲਿਸਨਰ ਨੇ ਉਹਨਾਂ ਦੇ ਰੂਬਰੂ ਜਿਹੜਾ ਜੀ ਹੋਵਾਂਗੇ ਔਰ ਬਹੁਤ ਸਾਰੇ ਸਵਾਲ ਵੀ ਹੋਣਗੇ ਉਹਨਾਂ ਦੇ। ਕੋਸ਼ਿਸ਼ ਕਰਾਂਗੇ ਜੀ ਜਿੰਨੇ ਕੁ ਜਵਾਬ ਦਿੱਤੇ ਜਾ ਸਕਣ ਦੀ। ਸੋ ਆਉਂਦੇ ਦਿਨਾਂ ਦੇ ਦੌਰਾਨ ਮੁਲਾਕਾਤ ਰਹੇਗੀ ਜੀ ਤੁਹਾਡੇ ਸਭ ਦੇ ਨਾਲ ਵੀ। ਬਹੁਤ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।